ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਹੈ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੋ ਤੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ 100 ਤੋਂ ਵੱਧ A-ਰੇਟਿਡ ਕੰਪਨੀਜ਼ ਦੇ ਨਾਲ ਕਰਦੇ ਨੇ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਗੱਲਬਾਤ ਦਾ ਜੇ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, 4 ਰਾਜਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉੱਤਰੀ ਭਾਰਤ ਦੇ ਵਿੱਚ ਜਿਹੜਾ ਵੈਟ ਆ ਇੱਕੋ ਸਮਾਨ ਹੋ ਜਾਵੇਗਾ ਜੀ। ਬਿਲਕੁਲ, ਇੱਕ ਜਿਹੜੀ ਅਹਿਮ ਮੀਟਿੰਗ ਲਾਈ ਗਈ ਹੈ ਜੀ, ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 4 ਰਾਜ ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੇ ਜਿਹੜਾ ਜੀ ਚੰਡੀਗੜ੍ਹ ਸ਼ਾਮਲ ਹੈ ਜੀ, ਇਹਦੇ ਵਿੱਤ ਮੰਤਰੀਆਂ ਦੇ ਜਿਹੜੀ ਮੀਟਿੰਗ ਆ ਉਹਦੇ ਦੌਰਾਨ ਇੱਕੋ ਜਿਹਾ ਜਿਹੜਾ ਵੈਟ ਆ ਜੀ ਉਹ ਲਾਗੂ ਕਰਨ ਦੇ ਵਾਸਤੇ ਸਾਰੇ ਦੇ ਸਾਰੇ ਜਿਹੜੇ ਉਹ ਸਹਿਮਤ ਹੋਏ ਨੇ। ਇਹਦੇ ਨਾਲ ਵੈਟ ਦੀ ਚੋਰੀ ਜਿਹੜੀ ਆ ਜੀ ਉਹ ਰੋਕੀ ਜਾ ਸਕਦੀ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਜੀ ਉਹ ਇਹਦੇ ਵਿੱਚ ਪਹੁੰਚੇ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਰਿਆਣੇ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ, ਹਿਮਾਚਲ ਦੇ ਵਿੱਤ ਮੰਤਰੀ ਪ੍ਰਕਾਸ਼ ਚੌਧਰੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਸਨ ਜੀ, ਉਹਨਾਂ ਨੇ ਇੱਕ ਜਿਹੜਾ ਦੀ ਵੈਟ ਪ੍ਰਣਾਲੀ ਵਿਕਸਿਤ ਕਰਨ ਦੇ ਉੱਤੇ ਜ਼ੋਰ ਦਿੱਤਾ, ਜਿਹਨੂੰ ਬਾਕੀ ਜਿਹੜੇ ਰਾਜ ਸੀਗੇ ਉਹਨਾਂ ਨੇ ਹੁੰਗਾਰਾ ਜਿਹੜਾ ਜੀ ਉਹ ਭਰਿਆ। ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ ਤੇ ਰਾਜਸਥਾਨ ਨੂੰ ਵੀ ਇਹਨਾਂ ਰਾਜਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਜੇ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਹਦੇ ਨਾਲ ਹੋਰ ਜਿਹੜੀ ਵੈਟ ਦੀ ਚੋਰੀ ਆ ਉਹ ਰੁਕ ਸਕਦੀ ਹੈ। ਇਹਦੇ ਨਾਲ
ਜਿਹੜੀਆਂ ਦਰਾਂ ਨੇ, ਕੀਮਤਾਂ ਜਿਹੜੀਆਂ ਨੇ ਉਹ ਇੱਕ ਜਿਹੜਾ ਜੀ ਉਹ ਹੋ ਜਾਣਗੀਆਂ ਜੀ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਟੈਕਸ ਦਰਾਂ ਦੇ ਵਿੱਚ ਬਹੁਤ ਜ਼ਿਆਦਾ ਵਖਰੇਵਾਂ ਜਿਹੜਾ ਉਹਦੇ ਕਰਕੇ ਦਿੱਲੀ ਤੇ ਇਹਦੇ ਜਿਹੜੇ ਗੁਆਂਢੀ ਸੂਬੇ ਨੇ ਉਹਨਾਂ ਨੂੰ ਨੁਕਸਾਨ ਜਿਹੜਾ ਹੁੰਦਾ। ਇਹ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇੱਕ ਵਾਅਦਾ ਵੀ ਜਿਹੜਾ ਕੀਤਾ ਸੀਗਾ ਕਿ ਜੇ ਬਰਾਬਰ ਦਾ ਵੈਟ ਜਿਹੜਾ ਹੋ ਜੇ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਦਿੱਲੀ ਤੋਂ ਬਿਜ਼ਨਸ ਜਿਹੜਾ ਉਹ ਬਾਹਰ ਜਾ ਰਿਹਾ, ਨਾਲ ਲੱਗਵੇ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਜਾਈ ਜਾਂਦਾ, ਜਿਹਦੇ ਕਰਕੇ ਉਹਨਾਂ ਨੇ ਕਿਹਾ ਸੀਗਾ ਇਹ ਇੱਕ ਜਿਹੜਾ ਉਹ ਕਰਨਗੇ। ਉਹਨਾਂ ਦੀ ਕੋਸ਼ਿਸ਼ ਸੀ ਜਿਹਦੇ ਕਰਕੇ ਇਹ ਇੱਕ ਜਿਹੜਾ ਜੀ ਉਹ ਹੋਇਆ। ਤਾਂ ਬਾਕੀ ਦੇਖਦੇ ਆ ਜੀ ਕਿੰਨਾ ਕੁ ਫਾਇਦਾ ਕਿਹੜੇ ਰਾਜ ਨੂੰ ਇਹਦਾ ਹੁੰਦਾ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੁਖਬੀਰ ਬਾਦਲ ਅਤੇ ਕੈਰੋਂ ਹੋਣਾ ਦੇ ਦਰਮਿਆਨ ਜਿਹੜੀ ਆ ਜੀ ਕਹਿੰਦੇ ਜੀ ਸਿੰਘ ਫਸ ਗਏ ਇਹਨਾਂ ਦੇ। ਜੀ ਪੁੱਤ ਤੇ ਦਮਾਦ ਦੇ ਵਿਚਾਲੇ ਫਸੇ ਜਿਹੜੇ ਸਿੰਘ ਨੇ ਉਹਦੇ ਕਰਕੇ ਵੱਡੇ ਬਾਦਲ ਪ੍ਰਕਾਸ਼ ਸਿੰਘ ਹੋਰੀ ਜਿਹੜੇ ਨੇ ਉਹ ਕਾਫੀ ਕਸੂਤੇ ਫਸੇ ਹੋਏ ਨੇ ਕਿ ਉਹ ਕਿਹਨੂੰ ਸਮਝਾਉਣ ਤੇ ਕਿਹਨੂੰ ਨਾ ਸਮਝਾਉਣ। ਪੰਜਾਬ ਦੇ ਵਿੱਚ ਨਵੇਂ ਗੋਦਾਮਾਂ ਦੀ ਜਿਹੜੀ ਉਸਾਰੀ ਆ ਉਹਦੇ ਮੁੱਦੇ ਦੇ ਉੱਤੇ ਬਾਦਲ ਪਰਿਵਾਰ ਦੇ ਇਹ ਦੋ ਅਹਿਮ ਜੀ ਜਿਹੜੇ ਨੇ ਜੀ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਜੀਜਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਰਮਿਆਨ ਜਿਹੜਾ ਜੀ ਉਹ ਤਣਾਅ ਪੈਦਾ ਹੋ ਗਿਆ। ਮੁੱਖ ਮੰਤਰੀ ਦੇ ਵੱਲੋਂ ਜਿੱਥੇ ਨਵੇਂ ਗੋਦਾਮਾਂ ਦੀ ਉਸਾਰੀ ਦੇ ਵਾਸਤੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਜਿਹੜਾ ਜੀ ਉਹਦੇ ਰਾਹੀਂ ਕਰਵਾਉਣ ਦੀ ਪੈਰਵਾਈ ਕੀਤੀ ਜਾ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਦੇ ਜਵਾਈ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਹ ਪਨਗ੍ਰੇਨ ਤੋਂ ਕਰਾਉਣ ਦੇ ਵਾਸਤੇ ਜ਼ੋਰ ਜਿਹੜਾ ਉਹ ਦੇ ਰਹੇ ਨੇ। ਜਿਹੜੀ ਮੀਟਿੰਗ ਹੋਈ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦੀ, ਉਹਦੇ ਦੌਰਾਨ ਦੋਵੇਂ ਰਿਸ਼ਤੇਦਾਰਾਂ ਦਾ ਇਹ ਜਿਹੜਾ ਰਫੜ ਸੀਗਾ ਜੀ ਉਹ ਉਹਦਾ ਪਰਛਾਵਾਂ ਜਿਹੜਾ ਵੇਖਣ ਨੂੰ ਮਿਲਿਆ ਹੈ। ਔਰ ਇਹ ਵੀ ਸਮਝਿਆ ਜਾ ਰਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਹ ਦੋਵੇਂ ਮੀਟਿੰਗ ਦੇ ਵਿੱਚ ਜਿਹੜੇ ਗੈਰ ਹਾਜ਼ਰ ਸੀਗੇ ਉਹਨੂੰ ਵੀ ਇਸੇ ਵਿਵਾਦ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਹੈ। ਬੇਸ਼ੱਕ ਜਿਹੜੇ ਸੂਤਰ ਨੇ ਉਹ ਕੁਝ ਵੀ ਕਹੀ ਜਾਣ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਬਿਮਾਰ ਨੇ ਜਾਂ ਜਿਹੜੇ ਕੈਰੋਂ ਨੇ ਉਹ ਸ਼ਹਿਰ ਤੋਂ ਬਾਹਰ ਸਨ, ਇੱਕ ਅਹਿਮ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਤੇ ਜਿਹੜੇ ਖੇਤੀ ਮੰਤਰੀ ਨੇ ਜੀ ਉਹ ਕਿਵੇਂ ਸਕਿਪ ਮੀਟਿੰਗ ਕਰ ਸਕਦੇ ਨੇ ਜੀ ਕਿਸੇ ਵਜ੍ਹਾ ਕਰਕੇ ਕਿ ਉਹ ਬਾਹਰ ਗਏ ਹੋਏ ਨੇ, ਜਦੋਂ ਕਿ ਇਹ ਮੀਟਿੰਗ ਜਿਹੜੀਆਂ ਨੇ ਉਹ ਪਹਿਲਾਂ ਤੈਅ ਹੁੰਦੀਆਂ ਨੇ। ਸੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਜਿਹੜੀ ਸੀ ਪ੍ਰਧਾਨਗੀ ਦੇ ਹੇਠ ਮੀਟਿੰਗ ਜਿਹੜੀ ਲਾ ਕੇ ਆਪਣੀ ਜਿਹੜੀ ਆ ਜੀ ਉਹ ਪੁਗਾਈ ਆ। ਉਂਝ ਇਹ ਵੀ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਾਲੇ 57 ਹਮੇਸ਼ਾ ਹੀ ਰਹੀ ਹੈ, ਕੋਈ ਨਵੀਂ ਗੱਲ ਜਿਹੜੀ ਆ ਉਹ ਨਹੀਂ ਹੈ। ਤੇ ਹਮੇਸ਼ਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਇਸ ਗੱਲ ਨੂੰ ਨਿਬੇੜ ਦਿੰਦੇ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਸ਼ਾਇਦ ਐਤਕੀ ਵੀ ਜਿਹੜੀ ਹੈ ਜੀ ਉਹ ਨਿਬੇੜ ਦੇਣਗੇ ਥੋੜੇ ਸਮੇਂ ਤੋਂ ਬਾਅਦ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਬੀਜੇਪੀ ਦੇ ਜਿਹੜੇ ਪ੍ਰਧਾਨ ਵੀ ਰਹਿ ਚੁੱਕੇ ਨੇ ਵੈਂਕਈਆ ਨਾਇਡੂ, ਉਹ ਜਿਹੜੇ ਆ ਅਡਾਨੀ ਅੰਬਾਨੀ ਹੋਣਾ ਦੇ ਕਾਰੋਬਾਰ ਦੀ ਪੈਰਵੀ ਕਰਦੇ ਦਿਖੇ। ਦੇਖੋ ਜਦੋਂ ਜਿਹੜੇ ਜੀ ਸਰਕਾਰਾਂ ਚਲਾਉਣ ਵਾਲੇ ਇਹੋ ਜਿਹੇ ਲੋਕਾਂ ਦੇ ਬੁਲਾਰੇ ਬਣ ਜਾਣ ਤੇ ਫਿਰ ਤੁਸੀਂ ਅੰਦਾਜ਼ਾ ਤਾਂ ਲਾ ਸਕਦੇ ਹੋ ਨਾ ਜੀ ਕਿ ਕਿਹੋ ਜਿਹੇ ਹਾਲਾਤ ਜਿਹੜੇ ਉਹ ਪੈਦਾ ਹੋ ਰਹੇ ਨੇ, ਕਿਉਂਕਿ ਸਭ ਨੂੰ ਪਤਾ ਹੈ ਕਿ ਅਡਾਨੀਆਂ ਤੇ ਅੰਬਾਨੀਆਂ ਨੇ ਜਿਹੜਾ ਜੀ ਉਹ ਪੈਸਾ ਲਾਇਆ ਸੀਗਾ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਦੌਰਾਨ। ਜਿਹੜੀਆਂ ਵੱਖ-ਵੱਖ ਦੇਸ਼ਾਂ ਦੇ ਦੌਰੇ ਜਿਹੜੇ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਦੇ ਵੱਲੋਂ, ਇਹ ਅਸਲ ਦੇ ਵਿੱਚ ਇਹਨਾਂ ਦੇ ਹੀ ਅਰੇਂਜ ਕੀਤੇ ਹੋਏ ਨੇ। ਕਿਹੜੇ ਮੁਲਕ ਦੇ ਵਿੱਚ ਕਦੋਂ ਜਾਣਾ ਇਹ ਉਹਨਾਂ ਦਾ ਹੈ। ਹੁਣ ਇੱਕ ਮਾਮਲਾ ਇਹ ਵੀ ਚੱਲ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰਿਆਂ ਦੀ ਜਿਹੜੀ ਜਾਣਕਾਰੀ ਆ ਉਹ ਦੇਣ ਤੋਂ RTI ਦੇ ਤਹਿਤ ਜਿਹੜੀ ਨਾ ਕੀਤੀ ਜਾ ਰਹੀ ਹੈ। ਕਿਉਂਕਿ ਉਹਦਾ ਰੀਜ਼ਨ ਇਹੀ ਹੈ ਕਿ ਉਹਦੇ ਵਿੱਚ ਸਰਕਾਰ ਨੂੰ ਕੀ ਫਾਇਦਾ ਹੋਇਆ, ਉਹਦੇ ਵਿੱਚ ਮੁਲਕ ਨੂੰ ਕੀ ਫਾਇਦਾ ਹੋਇਆ। ਫਾਇਦਾ ਤਾਂ ਇਹ ਲੋਕ ਜਿਹੜੇ ਉਹ ਲੈ ਗਏ, ਜਿੱਥੇ ਜਿੱਥੇ ਇਹਨਾਂ ਦੇ ਬਿਜ਼ਨਸ ਹੋਰ ਜ਼ਿਆਦਾ ਵਧਣ ਦੇ ਅਸਾਰ ਨੇ ਉੱਥੇ ਚੁੱਕ ਕੇ ਇਹ ਪ੍ਰਧਾਨ ਮੰਤਰੀ ਨੂੰ ਜਿਹੜਾ ਜੀ ਉਹ ਲਈ ਫਿਰਦੇ ਨੇ। ਜਿਹੜੇ ਸ਼ਹਿਰੀ ਵਿਕਾਸ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਵੈਂਕਈਆ ਨਾਇਡੂ, ਉਹ ਦੇਖੋ ਤੁਸੀਂ ਉਹ ਮੀਟਿੰਗ ਜਿਹੜੀ ਲਾ ਕੇ ਇਸ ਚੀਜ਼ ਦਾ ਸਪਸ਼ਟੀਕਰਨ ਜਿਹੜਾ ਜੀ ਉਹ ਦੇ ਰਹੇ ਨੇ ਕਿ ਕਾਂਗਰਸ ਜਿਹੜੀ ਆ ਜੀ ਉਹ ਗਲਤ ਕਰ ਰਹੀ ਹੈ। ਉਹ ਇਹ ਕਹਿ ਰਹੇ ਕਿ ਮੋਦੀ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ। ਉਹ ਕਹਿੰਦੇ ਅਡਾਨੀ ਤੇ ਅੰਬਾਨੀ ਜਿਹੜੇ ਨੇ ਉਹ ਕੋਈ 1 ਸਾਲ ਦੇ ਵਿੱਚ ਤਾਂ ਜਿਹੜੇ ਜੀ ਇੱਥੋਂ ਤੱਕ ਪਹੁੰਚ ਨਹੀਂ ਗਏ। ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦਾ ਕਾਰੋਬਾਰ ਤਾਂ 1 ਸਾਲ ਦੇ ਵਿੱਚ ਨਹੀਂ ਵਧਿਆ, ਬਲਕਿ ਕਾਰੋਬਾਰ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਵਧਿਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਉਹਨਾਂ ਦਾ ਜਿਹੜਾ ਕਾਰੋਬਾਰ ਹੈ ਬਹੁਤ ਸਾਰੇ ਸਾਲਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਪਰ ਜਿਹੜੇ ਤਰੀਕੇ ਦੇ ਨਾਲ ਪਿਛਲੱਗ ਬਣ ਕੇ ਇਸ ਵੇਲੇ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਜਿਹੜੀ ਆ ਜੀ ਉਹ ਇਹਨਾਂ ਮਗਰ ਤੁਰੀ ਫਿਰਦੀ ਆ, ਸਵਾਲ ਤਾਂ ਉਹਦੇ ਉੱਤੇ ਆ ਜੀ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਇਹਨਾਂ ਨੇ ਜਿਵੇਂ ਪ੍ਰਧਾਨ ਮੰਤਰੀ ਨੂੰ ਲਈ ਫਿਰਦੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਹੁਣ ਇਹਨਾਂ ਦਾ ਜਿਹੜਾ ਜੀ ਉਹ ਬਿਜ਼ਨਸ ਵੱਧ ਰਿਹਾ, ਉਹਦੇ ਉੱਤੇ ਸਵਾਲ ਨੇ। ਉਹ ਸਵਾਲ ਨੂੰ ਇੱਕ ਟਰਨ ਜਿਹੜਾ ਜੀ ਉਹ ਦੇ ਰਹੇ ਨੇ ਕਿ ਉਹਨਾਂ ਦਾ ਬਿਜ਼ਨਸ ਸਾਲ ਦੇ ਦੌਰਾਨ ਨਹੀਂ ਵਧਿਆ ਜੀ। ਜੀ
ਤੇ ਬਿਲਕੁਲ ਜੀ ਇਦਾਂ ਹੀ ਲੱਗਦਾ ਹੈ ਵੀ ਹਮੇਸ਼ਾ ਹੀ ਜਿਹੜਾ ਲੈ ਕੇ ਟੈਚੀ ਉਹਨਾਂ ਦਾ ਹੀ ਘੁੰਮਦੇ ਆ, ਤੇ ਕਿਤੇ ਕਿਤੇ ਇਹ ਵੀ ਸ਼ੱਕ ਹੁੰਦਾ ਵੀ ਇਹਨਾਂ ਦੀ ਪੇਰੋਲ ਦੇ ਉੱਤੇ ਹੀ ਇਹ ਕੰਮ ਕਰ ਰਹੇ ਨੇ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਦੀ ਸਰਕਾਰ ਨੂੰ ਜਿਹੜੇ ਮੁੱਖ ਸੰਸਦੀ ਸਕੱਤਰ ਨੇ ਉਹ ਜਿਹੜੇ MLA ਨਾਲੋਂ ਵੀ ਮਹਿੰਗੇ ਪੈ ਰਹੇ ਨੇ। ਬਿਲਕੁਲ ਜੀ, ਪੰਜਾਬ ਦੇ ਵਿੱਚ ਜਿਹੜੇ ਮੁੱਖ ਪਾਰਲੀਮਾਨੀ ਸੈਕਟਰੀ ਨੇ ਜੀ ਉਹ ਵਜ਼ੀਰਾਂ ਨਾਲੋਂ ਮਹਿੰਗੇ ਪੈ ਰਹੇ ਨੇ ਜੀ। ਜਿਹੜੇ 3 ਸਾਲਾਂ ਤੋਂ ਮੁੱਖ ਸੰਸਦੀ ਸਕੱਤਰ ਜਿਹੜੇ ਨੇ ਮੁੱਖ ਪਾਰਲੀਮਾਨੀ ਸੈਕਟਰੀ ਨੇ, ਉਹਨਾਂ ਦਾ ਖਰਚਾ ਜਿਹੜਾ ਵਜ਼ੀਰਾਂ ਨਾਲੋਂ ਵੱਧ ਗਿਆ। ਜਿਹੜੇ ਇਹ ਚੀਫ ਪਾਰਲੀਮਾਨੀ ਸੈਕਟਰੀ ਨੇ ਇਹ ਕਈ ਵਾਰੀ ਰੌਲਾ ਪਾ ਚੁੱਕੇ ਨੇ ਕਿ ਉਹਨਾਂ ਨੂੰ ਸਰਕਾਰੀ ਕੰਮ ਦਿੱਤਾ ਜਾਵੇ, ਤਾਕਤ ਦਿੱਤੀ ਜਾਵੇ। ਪੰਜਾਬ ਦੇ ਵਿੱਚ ਇਸ ਵੇਲੇ 19 ਮੁੱਖ ਜਿਹੜੇ ਸੰਸਦੀ ਸਕੱਤਰ ਨੇ ਤੇ 16 ਵਜ਼ੀਰ ਨੇ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਪੰਜਾਬ ਸਰਕਾਰ ਨੇ ਬੀਤੇ 3 ਸਾਲਾਂ ਦੇ ਦੌਰਾਨ ਮੁੱਖ ਪਾਰਲੀਮਾਨੀ ਸੈਕਟਰੀ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ 7.25 ਕਰੋੜ ਰੁਪਈਆ ਖਰਚਿਆ, ਜਦੋਂ ਕਿ ਵਜ਼ੀਰਾਂ ਦਾ ਖਰਚਾ ਜਿਹੜਾ ਜੀ ਉਹ 6 ਕਰੋੜ ਤੇ 5 ਲੱਖ ਰੁਪਈਆ। ਇਹ ਖਰਚਾ ਇਕੱਲਾ ਤਨਖਾਹਾਂ ਤੇ ਜਿਹੜੇ ਭੱਤੇ ਨੇ ਉਹਨਾਂ ਦਾ, ਨਵੀਆਂ ਗੱਡੀਆਂ ਦੀ ਖਰੀਦ ਤੇ ਜਿਹੜਾ ਤੇਲ ਦਾ ਖਰਚਾ ਇਹਨਾਂ ਦੇ ਉੱਤੇ ਆਉਂਦਾ ਜੀ, ਉਹ ਬਿਲਕੁਲ ਇਹਦੇ ਨਾਲੋਂ ਵੱਖਰਾ ਹੈ। ਹਰ ਸਾਲ ਵਜ਼ੀਰਾਂ ਤੇ ਮੁੱਖ ਪਾਰਲੀਮਾਨੀ ਸੈਕਟਰੀ ਦੇ ਵਾਸਤੇ ਇੰਨਾ ਖੁੱਲ੍ਹਾ ਬਜਟ ਰੱਖਿਆ ਜਾਂਦਾ ਕਿ ਪੂਰਾ ਬਜਟ ਜਿਹੜਾ ਉਹ ਖਰਚੇ ਤੇ ਨਹੀਂ ਕੀਤਾ ਜਾਂਦਾ। 14-15 ਦੇ ਦੌਰਾਨ ਵਜ਼ੀਰ ਤੇ ਮੁੱਖ ਪਾਰਲੀਮਾਨੀ ਸੈਕਟਰੀ ਦੇ ਵਾਸਤੇ ਕੋਈ 5.25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ, ਜਿਹਦੇ ਵਿੱਚੋਂ ਜਿਹੜਾ 4 ਕਰੋੜ ਤੇ 37 ਲੱਖ ਰੁਪਈਆ ਖਰਚ ਜਿਹੜਾ ਉਹ ਕੀਤਾ ਗਿਆ। ਅਕਾਲੀ ਭਾਜਪਾ ਗੱਠਜੋੜ ਦੇ ਸਾਲ 7 ਤੋਂ ਲੈ ਕੇ 12 ਦੇ ਦੌਰਾਨ ਵਜ਼ੀਰਾਂ ਦਾ ਖਰਚਾ ਕੋਈ 13.5 ਕਰੋੜ ਰੁਪਏ ਸੀਗਾ, ਤੇ ਉਹਨਾਂ 5 ਦੇ ਦੌਰਾਨ ਮੁੱਖ ਪਾਰਲੀਮਾਨੀ ਸੈਕਟਰੀ ਦਾ ਖਰਚਾ ਜਿਹੜਾ ਸੀਗਾ ਜੀ ਉਹ 5.25 ਕਰੋੜ ਰੁਪਏ ਸੀਗਾ। ਹੁਣ ਇਹ ਜਿਹੜਾ ਖਰਚਾ ਜਿਹੜੇ ਤਰੀਕੇ ਦੇ ਨਾਲ ਵੱਧ ਗਿਆ ਜੀ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਦੀ ਇਹਨਾਂ ਨੂੰ ਗੱਫੇ ਦਿੱਤੇ ਗਏ ਨੇ, ਇਸ ਕਰਕੇ ਕਿ ਇਹ ਚੁੱਪ ਕਰਕੇ ਜਿਹੜਾ ਜੀ ਉਹ ਬੈਠੇ ਰਹਿਣ ਤਾਂ ਕਿ ਇਹਨਾਂ ਨੂੰ ਜਿਹੜਾ ਜੀ ਵਰਾਇਆ ਜਾ ਸਕੇ। ਪੰਜਾਬ ਸਰਕਾਰ ਨੇ ਮੁੱਖ ਪਾਰਲੀਮਾਨੀ ਸੈਕਟਰੀ ਜਿਹੜੇ ਨੇ ਉਹਨਾਂ ਨੂੰ ਕਰੋਲਾ ਗੱਡੀਆਂ ਤੇ ਜਿਪਸੀਆਂ ਦਿੱਤੀਆਂ ਹੋਈਆਂ ਨੇ। 7 ਤੇ 12 ਦੇ ਦੌਰਾਨ ਸਰਕਾਰ ਨੇ ਮੁੱਖ ਜਿਹੜੇ ਸੰਸਦੀ ਸਕੱਤਰ ਨੇ ਉਹਨਾਂ ਨੂੰ 13 ਕਰੋਲਾ ਗੱਡੀਆਂ ਜਿਹੜੀਆਂ ਸੀਗੀਆਂ ਉਹ ਲੈ ਕੇ ਦਿੱਤੀਆਂ। 5 ਵਰ੍ਹਿਆਂ ਦੇ ਦੌਰਾਨ ਮੁੱਖ ਪਾਰਲੀਮਾਨੀ ਸੈਕਟਰੀ ਨੇ ਤੇਲ ਦਾ ਜਿਹੜਾ ਖਰਚਾ ਸੀਗਾ ਉਹ 7 ਕਰੋੜ ਨੂੰ ਪਾਰ ਜਿਹੜਾ ਰਿਫੂ ਕਰ ਗਿਆ। ਔਰ ਅਖਤਿਆਰੀ ਕੋਟੇ ਦੇ ਇਹਨਾਂ ਨੂੰ ਫੰਡ ਜਿਹੜੇ ਦਿੱਤੇ ਜਾਂਦੇ ਨੇ, ਜਿਨ੍ਹਾਂ ਦੀ ਵੰਡ ਕਰਕੇ ਇਹਨਾਂ ਨੂੰ ਸਰਕਾਰੀ ਕੰਮ ਜਿਹੜਾ ਜੀ ਉਹ ਕੋਈ ਨਹੀਂ ਦਿੱਤਾ ਜਾਂਦਾ। ਡੱਕਾ ਇਹਨਾਂ ਦੇ ਵਾਸਤੇ ਤੋੜਨ ਲਈ ਨਹੀਂ ਹੈ, ਗੱਡੀਆਂ ਘੀਕੋ, ਆਰਾਮ ਕਰੋ, ਸਰਕਾਰ ਦਾ ਤੇਲ ਜਿਹੜਾ ਜੀ ਉਹ ਫੂਕੋ, ਬਸ ਇਸ ਦੇ ਵਾਸਤੇ ਇਹ ਲਾਏ ਹੋਏ ਨੇ ਜੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ, ਉੱਥੋਂ ਦੇ DC ਤੇ SSP ਨੂੰ ਜਿਹੜੇ ਘੱਟ ਗਿਣਤੀ ਕਮਿਸ਼ਨ ਆ ਉਹਨਾਂ ਨੇ ਤਲਬ ਕੀਤਾ। ਐਕਚੁਅਲੀ ਜੀ ਆਪਾਂ ਕੱਲ੍ਹ ਗੱਲ ਸਾਂਝੀ ਕੀਤੀ ਸੀਗੀ ਕਿ ਮੁਕਤਸਰ ਦੇ ਵਿੱਚ ਜਿਹੜੀਆਂ 2 ਬੱਚੀਆਂ ਸੀਗੀਆਂ ਦਲਿਤ ਭਾਈਚਾਰੇ ਦੀਆਂ, ਉਹ ਕੇਸ ਜਿਹੜਾ ਜੀ ਉਹ ਖਾਰਜ ਕਰਤਾ ਪੁਲਿਸ ਨੇ ਜੀ। ਇਹ ਤਾਂ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਕੀਤਾ ਗਿਆ ਸੀਗਾ। ਦੀਪ ਬੱਸ ਦੇ ਉੱਤੇ ਜਿਹੜਾ ਢਿੱਲੋਂ ਅਧਿਕਾਰੀ ਜਿਹੜਾ ਕਿ ਬਾਦਲ ਪਰਿਵਾਰ ਦੇ ਬਿਲਕੁਲ ਨੇੜੇ ਆ। ਹੁਣ ਇਹ ਜਿਹੜਾ ਮਾਮਲਾ ਕਿਉਂਕਿ ਜਿਹੜਾ ਘੱਟ ਗਿਣਤੀ ਕਮਿਸ਼ਨ ਆ ਜੀ ਉਹਦੇ ਕੋਲੇ ਚਲੇ ਗਿਆ ਹੋਇਆ, ਤਾਂ ਜਦੋਂ ਉਹਦੇ ਕੋਲੇ ਇਹ ਮਾਮਲਾ ਜਿਹੜਾ ਜੀ ਗਿਆ ਤਾਂ ਇਹਨਾਂ ਨੂੰ ਜਿਹੜਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਤੇ SSP ਜਿਹੜਾ ਉਹਨੂੰ 27 ਤਰੀਕ ਨੂੰ ਕਮਿਸ਼ਨ ਨੇ ਦਿੱਲੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਨੋਟਿਸ ਜਾਰੀ ਜਿਹੜਾ ਜੀ ਉਹ ਕੀਤਾ। ਇਹ ਪੀੜਤ ਪਰਿਵਾਰ ਦੇ ਕੋਲੋਂ ਕਮਿਸ਼ਨ ਦੇ ਕੋਲੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਿਹੜਾ ਜੀ ਉਹ ਕੀਤਾ ਗਿਆ। ਕਮਿਸ਼ਨ ਦੇ ਉਪ ਚੇਅਰਮੈਨ ਜਿਹੜੇ ਨੇ ਰਾਜਕੁਮਾਰ ਵੇਰਕਾ, ਉਹ ਕਹਿੰਦੇ ਨੇ ਕਿ ਪਿੰਡ ਕੋਟਲੀ ਸੰਗਰ ਦੀਆਂ ਜਿਹੜੀਆਂ 2 ਭੈਣਾਂ ਸੀਗੀਆਂ ਉਹਨਾਂ ਦੇ ਪਿਤਾ ਨੇ ਦੋਸ਼ ਲਾਇਆ ਸੀਗਾ ਕਿ ਨਿਊ ਦੀਪ ਬੱਸ ਕੰਪਨੀ ਦੀ ਦੇ ਵਿੱਚ ਕੁੜੀਆਂ ਦੇ ਨਾਲ ਜਿਹੜੀ ਹੈ ਜੀ ਉਹ ਛੇੜਛਾੜ ਕੀਤੀ ਗਈ, ਔਰ ਪੁਲਿਸ ਵੱਲੋਂ ਬੱਸ ਦੇ ਕੰਡਕਟਰ ਦੇ ਖਿਲਾਫ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ। ਇਹ ਕੇਸ ਜਿਹੜਾ ਮੈਂ ਦੱਸਿਆ ਜਿਵੇਂ ਵਾਪਸ ਜਿਹੜਾ ਉਹ ਲੈ ਲਿਆ ਗਿਆ। ਤਾਂ ਮਾਮਲਾ ਇਹ ਖਤਮ ਨਹੀਂ ਹੋਇਆ, ਬਲਕਿ ਹੁਣ 27 ਮਈ ਨੂੰ ਕਮਿਸ਼ਨ ਦੇ ਦਿੱਲੀ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ। ਦੇਖਦੇ ਹਾਂ ਜੀ ਕਿ ਜਿਹੜਾ ਕਮਿਸ਼ਨ ਹੈ ਉਹ ਕਿਹੋ ਜਿਹਾ ਸਖਤ ਫੈਸਲਾ ਲੈਂਦਾ। ਜੇ ਕਮਿਸ਼ਨ ਨੇ ਉੱਥੋਂ ਹੁਕਮ ਜਿਹੜਾ ਜੀ ਇਹ ਜਾਰੀ ਕਰਤਾ ਕਿ ਇਹਨਾਂ ਦੇ ਉੱਤੇ ਮਾਮਲਾ ਜਿਹੜਾ ਦੀ ਦਰਜ ਦੁਬਾਰਾ ਕਰੋ ਕੰਡਕਟਰ ਦੇ ਉੱਤੇ, ਤਾਂ ਫਿਰ ਉਸੇ SSP ਸਾਹਿਬ ਜਿਹੜੇ ਨੇ ਜੀ ਉਹਨਾਂ ਦੀ ਕੀ ਰਹੂਗੀ, ਜਿਨ੍ਹਾਂ ਨੇ ਇਹ ਕਿਹਾ ਜੀ ਕਿ ਅਸੀਂ CCTV ਕੈਮਰਿਆਂ ਦੇ ਵਿੱਚ ਦੇਖ ਲਿਆ ਕਿ ਇਹ ਗਲਤ ਸੀਗਾ ਜਿਹੜਾ ਪਰਚਾ ਦਰਜ ਕੀਤਾ ਗਿਆ, ਇਸ ਕਰਕੇ ਪਰਚਾ ਰੱਦ ਕੀਤਾ ਜਾਂਦਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਦੋਂ ਨਵੀਂ ਸਰਕਾਰ ਭਾਜਪਾ ਦੀ ਬਣੀ ਸੀ, ਨਰਿੰਦਰ ਮੋਦੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਵੀ ਜਣਾ ਜੀ 5 ਤਾਰਾ ਹੋਟਲ ਦੇ ਵਿੱਚ ਮੀਟਿੰਗਾਂ ਨਹੀਂ ਕਰੇਗਾ, ਪਰ ਸਾਲ ਖਤਮ ਹੁੰਦਿਆਂ ਹੀ ਇਸ ਦੇ ਵਿੱਚ ਮੁੜ ਕੇ ਦੁਬਾਰਾ ਖੁੱਲ੍ਹ ਮਿਲ ਗਈ ਆ। ਇਹ ਸੈਂਟਰ ਦੀ ਸਰਕਾਰ ਨੇ ਜਿਹੜੇ ਆਫੀਸਰ ਸੀਗੇ ਜੀ ਉਹਨਾਂ ਨੂੰ ਇਹ ਕਿਹਾ ਸੀਗਾ 5 ਸਟਾਰ ਹੋਟਲਾਂ ਦੇ ਵਿੱਚ ਸਰਕਾਰੀ ਮਹਿਫਲਾਂ ਜਿਹੜੀਆਂ ਉਹ ਨਹੀਂ ਲੱਗਣਗੀਆਂ। ਅਫਸਰ ਨੂੰ ਇਹ ਕਿਹਾ ਗਿਆ ਸੀਗਾ ਕਿ ਦਫ਼ਤਰਾਂ ਦੇ ਵਿੱਚ ਹੀ ਇਹ ਜਿਹੜੀਆਂ ਮੀਟਿੰਗਸ ਨੇ ਉਹ ਕਰੋ ਜੀ। ਹੁਣ 1 ਸਾਲ ਅਜੇ ਜਿਹੜਾ ਦੀ ਬੀਤਿਆ ਤੇ ਇਹ ਖੁੱਲ੍ਹ ਜਿਹੜੀ ਹੈ ਜੀ ਉਹ ਫੇਰ ਮਿਲ ਗਈ ਆ। ਮੋਦੀ ਸਰਕਾਰ ਦੀ ਜਿਹੜੀ
ਖਰਚਾ ਬਚਾਉਣ ਵਾਲੀ ਜਿਹੜੀ ਮੁਹਿੰਮ ਸੀ ਉਹਨੂੰ ਇੰਨੇ ਮਹੀਨਿਆਂ ਦੇ ਵਿੱਚ 7-8 ਮਹੀਨਿਆਂ ਦੇ ਵਿੱਚ ਜਿਹੜੀ ਹੈ ਜੀ ਉਹ ਬ੍ਰੇਕ ਲੱਗ ਗਈ ਹੈ। ਮੋਦੀ ਸਰਕਾਰ ਨੇ ਖਰਚੇ ਘਟਾਉਣ ਦੇ ਵਾਸਤੇ 29 ਅਕਤੂਬਰ 14 ਨੂੰ ਕਿਫਾਇਤੀ ਮੁਹਿੰਮ ਦਾ ਮੁੱਢ ਬੰਨਿਆ ਸੀਗਾ, ਜਿਹਦੇ ਤਹਿਤ ਅਫਸਰਾਂ ਦੀ ਪਹਿਲੀ ਸ਼੍ਰੇਣੀ ਦੇ ਵਿੱਚ ਹਵਾਈ ਯਾਤਰਾ ਕਰਨ ਦੇ ਉੱਤੇ ਰੋਕ ਲਾਈ ਗਈ ਸੀਗੀ। ਨਾਲ ਹੀ 5 ਸਟਾਰ ਹੋਟਲਾਂ ਦੇ ਵਿੱਚ ਮੀਟਿੰਗ, ਸੈਮੀਨਾਰ ਤੇ ਕਾਨਫਰੰਸਾਂ ਕਰਨ ਤੇ ਪਾਬੰਦੀ ਲਾਈ ਗਈ ਸੀਗੀ। ਕੇਂਦਰੀ ਵਿੱਤ ਮੰਤਰਾਲੇ ਨੇ ਸਾਰੇ ਮੰਤਰਾਲਿਆਂ ਦੇ ਜਿਹੜੇ ਵਿਭਾਗ ਸੀ ਉਹਨਾਂ ਨੂੰ ਚਿੱਠੀ ਜਾਰੀ ਕੀਤੀ ਸੀਗੀ ਕਿ 5 ਤਾਰਾ ਹੋਟਲਾਂ ਦੇ ਵਿੱਚ ਮੀਟਿੰਗਾਂ ਕਰਨ ਦੀ ਖੁੱਲ੍ਹ ਦਿੱਤੇ ਜਾਣ ਦਾ ਜਿਹੜਾ ਜੀ ਉਹ ਹੁਣ ਜਿਹੜਾ ਜ਼ਿਕਰ ਹੈ। ਔਰ ਕੇਂਦਰ ਸਰਕਾਰ ਨੇ ਇਹ ਤੋਂ ਇਲਾਵਾ ਰਿਫਰੈਸ਼ਮੈਂਟ ਤੇ ਜਿਹੜਾ ਪੈਸਾ ਜੀ ਉਹ ਵੀ ਵਧਾਤਾ। UPA ਸਰਕਾਰ ਦੇ ਵੱਲੋਂ 150 ਰੁਪਈਆ ਪ੍ਰਤੀ ਵਿਅਕਤੀ ਜਿਹੜਾ ਨਿਸ਼ਚਿਤ ਕੀਤਾ ਗਿਆ ਸੀਗਾ। ਹੁਣ ਮੋਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਇਹ ਪਾਬੰਦੀ ਲਾਈ ਸੀ ਉਹ ਲਾ ਦਿੱਤੀ ਹੈ ਜੀ। ਔਰ ਇਹ ਪਹਿਲਾਂ ਕਿਉਂ ਲਾਈ ਸੀ, ਹੁਣ ਜਿਹੜੀ ਹੈ ਜੀ ਉਹ ਕਿਉਂ ਲਾ ਦਿੱਤੀ ਹੈ? ਸ਼ਾਇਦ ਜਿਹੜੇ ਆਫੀਸਰਸ ਨੇ ਉਹਨਾਂ ਦਾ ਦਬਾਅ ਪੈ ਸਕਦਾ ਹੈ, ਜਾਂ ਫਿਰ ਇਉਂ ਸੀਗਾ ਜੀ ਪੈਸਾ ਇੰਨਾ ਕੁ ਬਚਾ ਲਿਆ ਕਿ ਹੁਣ ਖਜ਼ਾਨੇ ਨੂੰ ਜ਼ਰੂਰਤ ਨਹੀਂ ਰਹੀ ਜੀ, ਉਹ ਦੁਬਾਰਾ ਖੁੱਲ੍ਹਾ ਫੇਰ ਦਿੱਤੀਆਂ ਜੀ। ਜੀ ਮੈਨੂੰ ਲੱਗਦਾ ਜੀ ਸ਼ਾਇਦ ਏਅਰ ਟਿਕਟਾਂ ਜਿਹੜੀਆਂ ਬਾਹਰ ਵਿਦੇਸ਼ੀ ਯਾਤਰਾ ਦੇ ਲਈ ਇੱਥੋਂ ਹੀ ਬਚਦੀਆਂ ਰਹੀਆਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ PRTC ਤੇ ਰੋਡਵੇਜ਼ ਦੇ ਜਿਹੜੇ ਮੁਲਾਜ਼ਮ, ਉਹ ਕਹਿੰਦੇ ਵੀ ਜਿਹੜੇ ਪ੍ਰਾਈਵੇਟ ਬੱਸਾਂ ਨੇ ਜਿਹੜੇ ਬਾਊਂਸਰ ਰੱਖੇ ਆ ਉਹਨਾਂ ਤੋਂ ਬੜਾ ਡਰ ਲੱਗਦਾ, ਉਹਨਾਂ ਨੂੰ ਹਟਾਉਣਾ ਚਾਹੀਦਾ। ਬਿਲਕੁਲ ਜੀ, ਐਕਚੁਅਲੀ ਇਹ ਬਾਊਂਸਰ ਹੀ ਨਹੀਂ, ਕਿਉਂਕਿ ਇੱਕ ਬੱਸ ਦੇ ਨਾਲ ਪਹਿਲਾਂ ਤਾਂ ਡਰਾਈਵਰ ਕੰਡਕਟਰ ਹੀ ਹੁੰਦਾ ਸੀ ਜੀ, ਹੁਣ ਤਾਂ ਇਹਨਾਂ ਦੇ 5-5 6-6 ਜਿਹੜੇ ਲੋਕ ਨੇ ਉਹ ਨਾਲ ਚੱਲਦੇ ਨੇ ਜੀ। ਔਰ ਪੰਜਾਬ ਦੇ ਪ੍ਰਾਈਵੇਟ ਬੱਸ ਆਪਰੇਟਰਸ ਦੇ ਵੱਲੋਂ ਬੱਸ ਅੱਡਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਇਹਨਾਂ ਮੁੱਖ ਚੌਂਕਾਂ ਦੇ ਉੱਤੇ ਜਿਹੜੇ ਰੋਡਵੇਜ਼ ਦੇ ਕਾਮੇ ਨੇ ਉਹਨਾਂ ਤੇ ਸਵਾਰੀਆਂ ਨੂੰ ਦਬਕਾਉਣ ਦੇ ਵਾਸਤੇ ਜਿਹੜੇ ਬਾਊਂਸਰ ਨੇ ਉਹ ਤਾਂ ਚੌਂਕਾਂ ਦੇ ਉੱਤੇ ਵੀ ਖੜੇ ਕੀਤੇ ਹੋਏ ਨੇ ਜੀ। ਜਿਹੜੀ ਪੰਜਾਬ ਰੋਡਵੇਜ਼ ਮੁਲਾਜ਼ਮ ਐਕਸ਼ਨ ਕਮੇਟੀ ਹੈ ਜੀ, ਉਹਨੇ ਇਹ ਗੱਲ ਕਹੀ ਆ ਕਿ ਇਹ ਬਾਊਂਸਰ ਜਿਹੜੇ ਨੇ ਹੁਣ ਬੱਸ ਅੱਡਿਆਂ ਤੋਂ ਬਾਹਰ ਨਿਕਲ ਕੇ, ਬੱਸ ਅੱਡਿਆਂ ਤੇ ਤਾਂ ਹੈਗੇ ਨੇ, ਚੌਂਕਾਂ ਦੇ ਉੱਤੇ ਵੀ ਖੜੇ ਨੇ, ਜਿੱਥੇ ਜਦੋਂ ਸਰਕਾਰੀ ਬੱਸਾਂ ਜਿਹੜੀਆਂ ਉਹ ਸਵਾਰੀਆਂ ਚੁੱਕਦੀਆਂ ਨੇ ਤਾਂ ਇਹ ਜਿਹੜੇ ਬਾਊਂਸਰ ਨੇ ਉਹ ਦਬਕਾਉਂਦੇ ਨੇ ਸਵਾਰੀਆਂ ਨੂੰ। ਔਰ PRTC ਤੇ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਦਬਕਾ ਕੇ ਧੱਕੇ ਦੇ ਨਾਲ ਜਿਹੜੀਆਂ ਦੀ ਉਹ ਸਵਾਰੀਆਂ ਕੱਢਦੇ ਨੇ ਬੱਸਾਂ ਦੇ ਵਿੱਚੋਂ, ਤੇ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਇਹ ਚੜਾਉਂਦੇ ਨੇ। ਇਹਨਾਂ ਨੇ ਇਹ ਵੀ ਦੋਸ਼ ਲਾਇਆ ਜੀ ਕਿ ਬਾਊਂਸਰ ਜਿਹੜੇ ਨੇ ਸਾਰੀਆਂ ਪ੍ਰਾਈਵੇਟ ਬੱਸਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਰੱਖੇ ਗਏ ਨੇ। ਹਾਲਾਂਕਿ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਸਭ ਨੂੰ ਪਤਾ ਕਿ ਮੈਕਸੀਮਮ ਜਿਹੜੀਆਂ ਉਹ ਇੱਕੋ ਪਰਿਵਾਰ ਦੀਆਂ ਨੇ ਜੀ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ PAP ਬਾਈਪਾਸ ਚੌਕ, ਲੁਧਿਆਣੇ ਦੇ ਸਮਰਾਲਾ ਚੌਕ, ਅੰਮ੍ਰਿਤਸਰ ਦੇ ਵਿੱਚ ਜਿਹੜੇ ਜੀ ਗੇਟਾਂ ਦੇ ਉੱਤੇ ਇਹ ਗੁੰਡਾ ਜਿਹੜੇ ਅਨਸਰ ਨੇ ਉਹ ਤਾਇਨਾਤ ਕੀਤੇ ਹੋਏ ਨੇ, ਔਰ ਇਹ ਜਿਹੜੇ ਲੋਕਾਂ ਨੂੰ ਡਰਾਉਂਦੇ ਨੇ ਜੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਇਹਨਾਂ ਬਾਊਂਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਜੀ ਹਟਾਇਆ ਜਾਵੇ, ਔਰ ਇਹ ਉੱਥੇ ਗੁੰਡਾਗਰਦੀ ਜਿਹੜੇ ਕਰਦੇ ਨਜ਼ਰ ਆਉਂਦੇ ਨੇ। ਜਿਹੜੇ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਹੈ ਜੀ, ਉਹ ਇਹ ਕਹਿੰਦੀ ਹੈ ਕਿ ਉਹਨਾਂ ਦੀ ਟੇਕ ਜਿਹੜੀ ਹੈ ਜੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਤੇ ਲੱਗੀ ਹੋਈ ਹੈ ਕਿ ਉਹ ਇਹਨਾਂ ਪ੍ਰਾਈਵੇਟ ਬੱਸ ਆਪਰੇਟਰ ਜਿਹੜੇ ਨੇ ਉਹਨਾਂ ਨੂੰ ਪਾਉਂਦੀ ਹੈ, ਜੇ ਪਾਉਂਦੀ ਹੈ ਤਾਂ ਕਿਵੇਂ ਪਾਉਂਦੀ ਹੈ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਂਗਰਸੀ ਜਿੰਨੇ ਵੀ ਪ੍ਰਧਾਨ ਨੇ, ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਹਰਿਆਣਾ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਰੇੜਕਾ ਖਤਮ ਨਹੀਂ ਹੋ ਰਿਹਾ। ਬਿਲਕੁਲ ਜੀ, ਅਜੇ ਸ਼ਾਇਦ ਰਾਹੁਲ ਗਾਂਧੀ ਜਾਂ ਜਿਹੜੇ ਕਾਂਗਰਸੀ ਸੀਨੀਅਰ ਲੀਡਰਸ਼ਿਪ ਹੈ ਜੀ ਉਹਨਾਂ ਨੂੰ ਟਾਈਮ ਨਹੀਂ ਹੈ, ਜਾਂ ਫਿਰ ਇੱਧਰ ਉਹ ਧਿਆਨ ਹੀ ਜਿਹੜਾ ਉਹ ਦੇਣਾ ਨਹੀਂ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਇਹ ਰੇੜਕਾ ਜਿਹੜਾ ਜੀ ਤਿਉਂ ਦਾ ਤਿਉਂ ਜਾਰੀ ਹੈ। ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੇ ਕਾਂਗਰਸ ਵਿਧਾਇਕਾਂ ਦੀ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਸੂਬਾਈ ਪ੍ਰਧਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਟਾਈਮ ਦੇ ਉੱਤੇ ਕਾਂਗਰਸ ਹਾਈ ਕਮਾਂਡ ਦੇ ਕੋਲੇ ਆਪਣੀਆਂ ਉਹ ਜਿਹੜੀਆਂ ਜੀ ਸ਼ਿਕਾਇਤਾਂ ਲਾਉਂਦੇ ਰਹੇ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਦੇ ਕੇਂਦਰੀ ਆਗੂ ਜਿਹੜੇ ਨੇ ਉਹ ਬਾਦਲ ਸਰਕਾਰ ਨੂੰ ਬਰਖਾਸਤ ਕਰਨ ਤੇ ਸੂਬੇ ਦੇ ਵਿੱਚ ਵਿੱਤੀ ਐਮਰਜੈਂਸੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਸੀਗੇ, ਔਰ ਉਸ ਵਫਦ ਦੇ ਵਿੱਚ ਸੂਬੇ ਦੇ 42 ਵਿਧਾਇਕਾਂ ਦੇ ਵਿੱਚੋਂ ਸਿਰਫ 7 ਸ਼ਾਮਲ ਹੋਏ ਸੀਗੇ। ਔਰ ਕਾਂਗਰਸ ਪਾਰਟੀ ਦੀ ਫੁੱਟ ਜਿਹੜੀ ਹੈ ਜੀ ਉਹ ਅਜੇ ਵੀ ਸਾਹਮਣੇ ਦਿਸ ਰਹੀ ਆ, ਔਰ ਬਾਦਲ ਸਰਕਾਰ ਦੇ ਵਿਰੁੱਧ ਤਾਂ ਪ੍ਰਚਾਰ ਜਿਹੜਾ ਘੱਟ ਹੋਇਆ, ਇੱਥੇ ਕਾਂਗਰਸ ਦੇ ਵਿਰੁੱਧ ਜਿਹੜਾ ਉਹ ਜ਼ਿਆਦਾ ਹੋ ਗਿਆ। ਕਾਂਗਰਸ ਦੇ ਕੁਝ ਸੀਨੀਅਰ ਆਗੂ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਸੂਬੇ ਦੀ ਲੀਡਰਸ਼ਿਪ ਬਾਰੇ ਛੇਤੀ ਫੈਸਲਾ ਨਾ ਕੀਤਾ ਤਾਂ ਸਥਿਤੀ ਜਿਹੜੀ ਹੈ ਜੀ ਉਹਦੇ ਹੱਥਾਂ ਦੇ ਵਿੱਚੋਂ ਨਿਕਲ ਸਕਦੀ ਹੈ। ਸੂਬੇ ਦੇ ਲੋਕ ਜਿਹੜੇ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਔਖੇ ਨੇ, ਪਰ ਮੁਸ਼ਕਲ ਇਹ ਆ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਜੀ ਉਹ ਲੱਭਦੀਆਂ ਨਹੀਂ ਕਿਤੇ। ਇੱਕ ਦਿਨ ਪਹਿਲਾਂ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਸੈਸ ਲਾਇਆ, ਪਰ ਹੈਰਾਨੀ ਦੀ ਗੱਲ ਇਹ ਹੈ ਵਿਰੋਧੀ ਧਿਰਾਂ ਦਾ ਕੋਈ ਬਿਆਨ ਹੀ ਨਹੀਂ ਆਇਆ ਇਹਦੇ ਉੱਤੇ ਜੀ। ਨਾ ਉਹਨਾਂ ਨੇ ਲੋਕਾਂ ਨੂੰ ਜਿਹੜਾ ਜੀ ਲਾਮਬੰਦ ਕਰਨ ਦੇ ਵਾਸਤੇ ਕੁਝ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਨੇ ਕਿ ਮੇਰੇ ਕੋਲੇ ਕਿਹੜਾ ਪ੍ਰਧਾਨਗੀ ਹੈ, ਪ੍ਰਧਾਨਗੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਕੋਲੇ ਹੈ। ਪ੍ਰਤਾਪ ਸਿੰਘ ਬਾਜਵਾ ਹੋਰੀ ਸ਼ਾਇਦ ਇਸ ਕਰਕੇ ਨਹੀਂ ਜਿਹੜਾ ਜੀ ਬੋਲ ਰਹੇ ਕਿ ਬਹੁਤੇ MLAs ਦੀ ਗਿਣਤੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਹੈ।
ਜੇ ਉਹ ਬੋਲੇ ਵੀ ਤਾਂ ਉਹਨਾਂ ਨੂੰ ਬਹੁਤਾ ਸਹਿਯੋਗ ਜਿਹੜਾ ਜੀ ਉਹ ਨਹੀਂ ਮਿਲਣਾ, ਜਿਹਦੇ ਕਰਕੇ ਜਿਹੜੀ ਸੱਤਾਧਾਰੀ ਧਿਰ ਆ ਜੀ ਉਹਦੇ ਦੋਵਾਂ ਹੱਥਾਂ ਦੇ ਵਿੱਚ ਲੱਡੂ ਨੇ, ਉਹ ਆਰਾਮ ਦੇ ਨਾਲ ਜਿਹੜਾ ਜੀ ਆਪਣਾ ਕੰਮ ਕਰੀ ਜਾ ਰਹੀ ਹੈ। ਉਹਨੂੰ ਪਤਾ ਵਿਰੋਧਤਾ ਤਾਂ ਕਿਸੇ ਨੇ ਕਰਨੀ ਹੋਈ ਨਹੀਂ, ਨਾ ਕੋਈ ਕਰ ਰਿਹਾ। ਜੀ ਜੀ ਤੇ ਅਗਲੀ ਗੱਲ ਕਰਦੇ ਹਾਂ, ਦੀਨਾਨਗਰ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਬਾਦਲ ਪਹੁੰਚੇ ਸੀਗੇ, ਤਾਂ ਉੱਥੇ ਜੰਮੂ ਕਸ਼ਮੀਰ ਦੇ ਸਿਹਤ ਮੰਤਰੀ ਹੁਣਾਂ ਨੇ ਇਹਨਾਂ ਨੂੰ ਕਹਿਤਾ ਵੀ ਬਈ ਪੰਜਾਬ ਦਾ ਹੁਣ ਤਾਂ ਕੁਛ ਤਾਂ ਭਲਾ ਕਰ ਲਓ, ਨਸ਼ੇ ਨੂੰ ਰੋਕੋ। ਇਹ ਹੁਣ ਬਾਹਰਲੇ ਜਿਹੜੇ ਆ ਸਿਹਤ ਮੰਤਰੀ ਦੂਜੇ ਸੂਬਿਆਂ ਦੇ ਵੀ ਕਹਿਣ ਲੱਗ ਗਏ ਨੇ। ਜੀ ਬਿਲਕੁਲ, ਉਹਨਾਂ ਕੋਲੇ ਘੜਾ ਚੜਾਇਆ ਜਵਾਬ ਜਿਹੜਾ ਜੀ ਇਹਦਾ ਹੈਗਾ। ਜੰਮੂ ਕਸ਼ਮੀਰ ਦੇ ਜਿਹੜੇ ਨੇ ਜੀ ਮੰਤਰੀ ਚੌਧਰੀ ਲਾਲ ਸਿੰਘ, ਉਹਨਾਂ ਨੇ ਕਿਹਾ ਜੀ ਕਿ ਬਾਦਲ ਸਾਹਿਬ ਜੇ ਪੰਜਾਬ 'ਚੋਂ ਨਸ਼ਾ ਬੰਦ ਕਰਵਾਓ, ਕਿਉਂਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਜੀ ਉਹ ਬਰਬਾਦ ਹੋ ਗਈ ਹੈ ਜੀ। ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਰਹੇ, ਉਹਨਾਂ ਨੇ ਕਹਿਤਾ ਜੀ ਕਿ ਇਹ ਤਾਂ ਜੀ ਸਰਹੱਦ ਜਿਹੜੀ ਉਹ ਸੀਲ ਕਰਨੀ ਜ਼ਰੂਰੀ ਹੈ। ਤਾਂ ਜੇਕਰ ਅੱਗੋਂ ਜੇ ਸਵਾਲ ਕਰਨਾ ਹੀ ਹੁੰਦਾ ਤੇ ਜੰਮੂ ਕਸ਼ਮੀਰ ਦੇ ਜਿਹੜੇ ਮੰਤਰੀ ਸਨ ਉਹ ਇਹ ਵੀ ਕਹਿ ਸਕਦੇ ਸਨ ਜੀ ਸਰਹੱਦ ਤਾਂ ਸਾਡੇ ਨਾਲ ਵੀ ਲੱਗਦੀ ਹੈ ਜੀ, ਜੰਮੂ ਕਸ਼ਮੀਰ ਦੇ ਨਾਲ ਵੀ, ਉੱਥੋਂ ਕਿੰਨਾ ਕੁ ਨਸ਼ਾ ਆਉਂਦਾ। ਇਹ ਨਸ਼ਾ ਸਿਰਫ ਪੰਜਾਬ ਵਾਲੀ ਸਰਹੱਦ ਦੇ ਵਿੱਚੋਂ ਹੀ ਕਿਉਂ ਆਉਂਦਾ? ਜਿੱਥੇ ਪੰਜਾਬ ਦੀ ਸਰਹੱਦ ਜਿਹੜੀ ਹੈ ਜੀ ਉਹ ਮੁੱਕ ਜਾਂਦੀ ਹੈ, ਉੱਥੋਂ ਨਸ਼ਾ ਵੀ ਮੁੱਕ ਜਾਂਦਾ ਜੀ। ਪੰਜਾਬ ਦੇ ਨਾਲ ਲੱਗਵਾ ਰਾਜਸਥਾਨ ਹੈ, ਰਾਜਸਥਾਨ ਦੇ ਵਿੱਚ ਇੱਕ ਪੰਜਾਬੀ ਬੈਲਟ ਬੜੀ ਵੱਡੀ ਗੰਗਾ ਨਗਰ ਦੇ ਨੇੜੇ ਦੇ ਵਿੱਚ ਬੈਠੀ ਹੈ, ਉੱਥੇ ਤਾਂ ਇਸ ਤਰ੍ਹਾਂ ਦਾ ਨਸ਼ਾ ਨਹੀਂ ਆਉਂਦਾ, ਇਹ ਪੰਜਾਬ ਦੇ ਵਿੱਚ ਹੀ ਕਿਉਂ ਆਉਂਦਾ? ਸਵਾਲ ਤਾਂ ਇਹ ਨਹੀਂ ਕਿ ਉਹਨਾਂ ਨੂੰ ਕਾਊਂਟਰ ਕੁਐਸਚਨ ਜਿਹੜਾ ਕੋਈ ਕਰੇ, ਤੇ ਪਰ ਇਹ ਹੈ ਜੀ ਕਿ ਜਦੋਂ ਬੰਦਾ ਬੇਸ਼ਰਮ ਵੀ ਹੋ ਜਾਏ ਉਹਦੇ ਕੋਲ ਜਵਾਬ ਦੀ ਆਸ ਕਿੱਥੇ ਹੁੰਦੀ ਹੈ। ਜੀ 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 ਬਿਲਕੁਲ। ਹੁਣ ਤਾਂ ਵੈਸੇ ਵੀ ਸ਼ਾਇਦ ਸਰਹੱਦ ਜਿਹੜੀ ਆ ਉਹ ਸੀਲ ਕਰ ਸਕਦੇ ਹੋਣਗੇ, ਕਿਉਂਕਿ ਹੁਣ ਇਹਨਾਂ ਦੇ ਆਪਣੇ ਜਿਹੜੇ ਜੀ ਸਰਕਾਰ ਆ ਭਾਜਪਾ ਦੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜੇ 7 ਸਟਾਰ ਰਿਜ਼ੋਰਟ ਨੂੰ ਲੈ ਕੇ ਜਿਹੜਾ ਸੜਕ ਦਾ ਮਾਮਲਾ ਆ, ਉਸ ਨੂੰ ਉਸ ਦੇ ਉੱਤੇ ਗੱਲ ਕਰਨ ਤੋਂ ਲੁਕ ਰਿਹਾ ਹੈ ਪੂਰਾ ਬਾਦਲ ਪਰਿਵਾਰ। ਇਹ ਐਕਚੁਅਲੀ ਜਿਹੜਾ ਮਾਮਲਾ ਜੀ ਕਾਫੀ ਇਹ ਪੱਕ ਪਿਆ ਹੋਇਆ। ਵੱਖ-ਵੱਖ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਹਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਇੱਕ ਜਿਹੜੀ ਵੀਡੀਓ ਹੈ ਇਹਦੇ ਸੰਬੰਧ ਦੇ ਵਿੱਚ ਜਾਰੀ ਜਿਹੜੀ ਕੀਤੀ ਹੈ ਕਿ ਕਿਵੇਂ ਉਹਨਾਂ ਦਾ ਜਿਹੜਾ ਬਣ ਰਿਹਾ 7 ਸਟਾਰ ਹੋਟਲ ਹੈ ਉਹਦੇ ਵਾਸਤੇ 6 ਲੇਨ ਜਿਹੜੀ ਸੜਕ ਹੈ ਉਹ ਬਣਾਈ ਜਾ ਰਹੀ ਹੈ। ਬਣਾਉਣ ਦੀ ਭਾਵੇਂ ਉੱਥੇ 6 ਲੇਨ ਛੱਡ ਕੇ 12 ਲੇਨ ਜਿਹੜੀ ਉਹ ਬਣਾ ਦੇਣ, ਹਾਈਵੇ ਜਿਹੜਾ ਬਣਾ ਦੇਣ, ਐਲੀਵੇਟਡ ਰੋਡ ਬਣਾ ਦੇਣ, ਪਰ ਬਣਾਉਣ ਆਪਣੇ ਜੇਬ ਦੇ ਵਿੱਚੋਂ। ਜਦੋਂ ਹੋਟਲ ਉਹਨਾਂ ਦਾ ਬਣ ਰਿਹਾ ਹੈ ਤੇ ਫਿਰ ਜਿਹੜਾ ਜੀ ਪੰਜਾਬ ਦਾ ਖਜ਼ਾਨਾ ਉਹਦੇ ਉੱਤੇ ਖਾਲੀ ਹੋ ਰਿਹਾ, ਇਹ ਸਵਾਲ ਹੈ ਜੀ। 29 ਕਰੋੜ ਰੁਪਈਆ ਲਾ ਕੇ ਇਹ ਜਿਹੜੀ ਸੜਕ ਹੈ ਉਹ ਬਣਾਈ ਜਾ ਰਹੀ ਹੈ, ਜਦੋਂ ਕਿ ਇਸ ਸੜਕ ਦੇ ਉੱਤੇ ਕੋਈ ਇੰਨਾ ਟ੍ਰੈਫਿਕ ਨਹੀਂ ਹੈਗਾ ਕਿ 6 ਲੇਨ ਬਣਾਈ ਜਾਵੇ। ਉਹ ਇਸ ਇੱਕ ਕਰਕੇ ਜਿਹੜੀ ਹੈ ਜੀ ਉਹ ਬਣਾਈ ਜਾ ਰਹੀ ਆ ਕਿ ਉੱਥੇ ਜਿਹੜਾ ਹੋਟਲ ਹੈ ਉਹ ਬਣ ਰਿਹਾ 7 ਸਟਾਰ, ਤੇ ਚੰਡੀਗੜ੍ਹ ਜਿਹੜਾ ਏਅਰਪੋਰਟ ਹੈ ਉੱਥੋਂ ਜਿਹੜਾ ਐਕਸੈਸ ਹੈ ਜੀ ਉਹ ਸਿੱਧਾ ਇਹਨੂੰ ਦੇਣਾ ਚਾਹੁੰਦਾ ਬਾਦਲ ਪਰਿਵਾਰ। ਇਸ ਮਸਲੇ ਦੇ ਉੱਤੇ ਹੁਣ ਸਾਰੇ ਜਿਹੜੇ ਜੀ ਉਹ ਲੁਕਦੇ ਫਿਰਦੇ ਨੇ, ਕੋਈ ਜਵਾਬ ਨਹੀਂ ਦੇ ਰਿਹਾ। ਜਿਹੜਾ ਸੈਕਟਰੀਏਟ ਹੈ ਉਹਦੇ ਵਿੱਚ ਪੱਤਰਕਾਰਾਂ ਦੇ ਵੰਡ ਦੇ ਉੱਤੇ ਪਾਬੰਦੀ ਜਿਹੜੀ ਸੀ ਉਹ ਕੱਲ ਪਰਸੋਂ ਤੱਕ ਜਿਹੜੀ ਜੀ ਉਹ ਲਾਈ ਗਈ ਹੈ, ਨਾ ਫੋਟੋਆਂ ਖਿੱਚਣ ਦੀ ਇਜਾਜ਼ਤ ਹੈ। ਬੇਸ਼ੱਕ ਉਹਦੇ ਪਿੱਛੇ ਕੁਛ ਹੋਰ ਕਾਰਨ ਹੋਣ, ਇੱਕ ਇਹ ਕਾਰਨ ਵੀ ਜਿਹੜਾ ਜੀ ਉਹ ਹੈਗਾ ਕਿ ਜਿਹੜੇ ਸਵਾਲ ਉੱਠ ਰਹੇ ਨੇ ਕਿ ਨਵਾਂ ਜਿਹੜਾ ਚੰਡੀਗੜ੍ਹ ਵਸਾਇਆ ਜਾ ਰਿਹਾ ਉਹ ਜ਼ਮੀਨਾਂ ਪਹਿਲਾਂ ਕਿਹਨੇ ਖਰੀਦੀਆਂ ਸਨ, ਬਾਅਦ ਦੇ ਵਿੱਚ ਸਰਕਾਰ ਨੇ ਉਹਨਾਂ ਤੋਂ ਜਿਹੜੀਆਂ ਖਰੀਦੀਆਂ, ਉਹਦੇ ਵਿੱਚ ਪਿੱਛੇ ਵੀ ਜਿਹੜੇ ਜੀ ਇਹ ਸਿਆਸਤਦਾਨ ਜਿਹੜੇ ਉਹ ਸ਼ਾਮਲ ਨੇ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਜਿਹੜਾ ਨਾ ਜੀ ਉਹ ਸ਼ਾਮਲ ਹੈ। ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤਮਾ ਜਿਹੜੀ ਹੈ ਜੀ ਉਹ ਕਿੰਨੀ ਕੁ ਉਹਦੀ ਹੱਦ ਹੋ ਸਕਦੀ ਹੈ। ਆਖਿਰ ਇਹ ਇੰਨਾ ਪੈਸਾ ਜਾਣਾ ਕਿੱਥੇ ਹੈ ਜੀ, ਕਿੱਥੇ ਲੈ ਕੇ ਜਾਣਾ? ਜੀ ਬਿਲਕੁਲ ਜੀ ਬਿਲਕੁਲ। ਪੈਸਾ ਵੀ ਬਹੁਤ ਸੀਗਾ ਪਰ ਉਦੋਂ ਇਹ ਆਪਣੀ ਘਰਵਾਲੀ ਨੂੰ ਨਹੀਂ ਬਚਾ ਸਕੇ। ਦੇਖੋ ਪੈਸੇ ਦੇ ਨਾਲ ਸਾਰਾ ਕੁਝ ਨਹੀਂ ਮਿਲ ਸਕਦਾ। ਅਗਲੀ ਜੇ ਆਪਾਂ ਜਾਂਦੇ ਜਾਂਦੇ ਇੱਕ ਗੱਲ ਕਰੀਏ ਵੀ ਭਾਦਸੋਂ ਨੇੜੇ ਇੱਕ ਅਕਾਲੀ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਹੋ ਗਈ ਜੀ। ਇਹ ਐਕਚੁਅਲੀ ਕਾਫੀ ਕੰਮ ਕਰਵਾਉਣ ਵਾਲਾ ਜਿਹੜਾ ਬੰਦਾ ਸੀਗਾ ਜੀ, ਉਹ ਜਿਸ ਟਾਈਮ ਇਹਦੀ ਡੈਥ ਹੋਈ ਆ ਉਦੋਂ ਵੀ ਇਹ ਸੀਵਰੇਜ ਜਿਹੜਾ ਸੀਗਾ ਉਹ ਪਿੰਡ ਦੇ ਵਿੱਚ ਪਵਾ ਰਿਹਾ ਸੀਗਾ ਜਦੋਂ ਇਹਦੀ ਗੋਲੀ ਮਾਰ ਕੇ ਜਿਹੜੀ ਇਹਦੀ ਹੱਤਿਆ ਕੀਤੀ ਗਈ ਹੈ। ਦੇਖੋ, ਜੇ ਮੈਂ ਇੱਕ ਪੇਜ ਜਿਹੜਾ ਦੇਖ ਰਿਹਾ ਸੀਗਾ ਇੱਕ ਅਖਬਾਰ ਦਾ, ਉਹਦਾ ਚੰਡੀਗੜ੍ਹ ਵਾਲਾ ਸੈਕਸ਼ਨ ਹੈ, ਜਿਹੜੀਆਂ ਮੇਨ ਗੱਲਾਂ ਨੇ ਜੇ ਮੈਂ ਤੁਹਾਨੂੰ ਪੜ੍ਹ ਦੇਵਾਂ ਤਾਂ ਤੁਸੀਂ ਦੇਖਣਾ ਕਿ ਇਹ ਕਿਸੇ ਅਖਬਾਰ ਦੀ ਜਿਹੜੀ ਹੈ ਜੀ ਕਿ ਕੀ ਕੁਛ ਹੈ ਕਿ ਆਟੋ ਚਾਲਕਾਂ ਨੇ PRTC ਬੱਸ ਘੇਰੀ, ਡਰਾਈਵਰ ਕੰਡਕਟਰ ਲੁੱਟੇ, ਨਹਿਰ ਵਿੱਚ ਛਾਲ ਮਾਰਨ ਵਾਲੀ ਲੜਕੀ ਦੀ ਮਿਲੀ, ਨਸ਼ੀਲੀਆਂ ਗੋਲੀਆਂ ਕੈਪਸੂਲਾਂ ਸਣੇ 2 ਗ੍ਰਿਫਤਾਰ, ਕਿਸਾਨ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 3.25 ਲੱਖ ਲੁੱਟਿਆ, ਵਿਦਿਆਰਥੀ ਲੜਾਈ ਵਿੱਚ ਮੁਲਜ਼ਮ ਗ੍ਰਿਫਤਾਰ, ਚਾਕੂ ਵਿਖਾ ਕੇ ਲੁੱਟਿਆ, ਜਿਊਲਰ ਨੇ ਫਾਹਾ ਲਿਆ, ਸਹੁਰੇ ਤੇ ਜਵਾਈ ਦੇ ਕਤਲ ਦਾ ਮਾਮਲਾ ਜਿਹੜਾ ਜੀ ਉਹ ਸੁਲਝਿਆ।
ਨਸ਼ੀਲੀਆਂ ਗੋਲੀਆਂ ਕੈਪਸੂਲਾਂ ਸਣੇ 2 ਗ੍ਰਿਫਤਾਰ। ਇਹ 1 ਪੇਜ ਦਾ ਮੁੱਖ ਪੰਨਾ ਜੀ। ਜਿਹੜਾ ਕ੍ਰਾਈਮ ਹੈ ਉਹ ਜਿਵੇਂ ਤੇਜ਼ੀ ਦੇ ਨਾਲ ਵੱਧ ਰਿਹਾ ਜੀ, ਸਵਾਲ ਇਹ ਹੈ ਪਰ ਇਹਦੇ ਉੱਤੇ ਜਿਹੜਾ ਜੀ ਹੋ ਕੁਛ ਨਹੀਂ ਰਿਹਾ। ਸਵਾਲੀਆ ਚਿੰਨ੍ਹ ਜਿਹੜਾ ਜੀ ਇਹ ਹੈ ਕਿ ਕੋਈ ਵੀ ਜਿਹੜਾ ਕੰਮ ਕਰਨ ਵਾਲਾ ਵਿਅਕਤੀ ਹੈ ਜੀ ਉਹਨੂੰ ਇਹ ਨਹੀਂ ਪਤਾ ਕਿ ਉਹਨੂੰ ਕਿਸ ਪਾਸੇ ਤੋਂ ਗੋਲੀ ਵੱਜ ਜਾਣੀ ਆ ਕੇ। ਜੀ ਬਿਲਕੁਲ। ਅਤੇ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਰਾਮਦੇਵ ਦਾ ਚੈਨਲ ਵੀ ਚੇਂਜ ਹੋਇਆ, ਰਾਹੁਲ ਗਾਂਧੀ ਦੇ ਗੁਣ ਗਣਾਉਣ ਲੱਗਾ ਜੀ। ਰਾਮਦੇਵ ਦਾ ਚੈਨਲ ਵੀ ਚੇਂਜ ਹੋਇਆ, ਰਾਹੁਲ ਗਾਂਧੀ ਦੇ ਗੁਣ ਗਣਾਉਣ ਲੱਗਾ। ਸਿਫਤ ਮੋਦੀ ਦੀ ਭਾਵੇਂ ਉਹ ਕਰੀ ਜਾਵੇ, ਚਿੱਕੜ ਉੱਤੇ ਵਜ਼ੀਰਾਂ ਦੇ ਪਾਉਣ ਲੱਗਾ। ਕਹਿੰਦਾ ਗੱਦੀ ਦਾ ਨਸ਼ਾ ਕੁਝ ਚੜੀ ਜਾਵੇ, ਇਹਨਾਂ ਵਿੱਚ ਘਮੰਡ ਬਈ ਆਉਣ ਲੱਗਾ। ਉਧਰ ਰਾਹੁਲ ਹੁਣ ਕਰੀ ਕਮਾਲ ਜਾਂਦਾ, ਲੋਕਾਂ ਵਿੱਚ ਧਾਂਕ ਜਮਾਉਣ ਲੱਗਾ ਜੀ। ਯੋਗੀ ਬਾਬੇ ਨੂੰ ਚੜੀ ਕੋਈ ਕੌੜ ਲੱਗਦੀ, ਮਿਹਣੇ ਮਾਰ ਕੇ ਦੱਸੇ ਪਿਆ ਲੋੜ ਯੋਗੀ। ਯੋਗੀ ਬਾਬੇ ਨੂੰ ਚੜੀ ਕੋਈ ਕੌੜ ਲੱਗਦੀ, ਮਿਹਣੇ ਮਾਰ ਕੇ ਦੱਸੇ ਪਿਆ ਲੋੜ ਯੋਗੀ। ਮੰਨੀ ਜਿਨ੍ਹਾਂ ਵਜ਼ੀਰਾਂ ਫਰਮਾਇਸ਼ ਨਹੀਂ, ਉਹਨਾਂ ਮੂਹਰੇ ਖਿਲਾਰੇ ਪਿਆ ਰੋੜ ਯੋਗੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।